ਹੁਣ ਲਕਸ਼ਦਵੀਪ ਜਿਹੜਾ ਬਿਲਕੁਲ ਕਾਮ ਚੁੱਪਚਾਪ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਤੱਕ ਜਿਹੜਾ ਉਹ ਕਦੇ ਖਬਰਾਂ 'ਚ ਵੀ ਨਹੀਂ ਸੀ। ਦਸੰਬਰ 2020 'ਚ ਪ੍ਰਫੁੱਲਾ ਪਟੇਲ ਨਾਂ ਦਾ ਹਿੰਦੂ ਧਵੀ ਜਿਹੜਾ ਮੋਦੀ ਦਾ ਸਾਥੀ ਸੀ 2002 'ਚ ਇਸਲਾਮ ਦੀ ਉੱਥੇ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਵੇਲੇ ਔਰ ਪੂਰੀ ਤਰ੍ਹਾਂ ਜਿਹੜਾ RSS ਦੇ ਨਾਲ ਜੁੜਿਆ ਹੋਇਆ ਬੰਦਾ, ਇਹਨੂੰ ਉਹਨਾਂ ਨੇ ਉੱਥੋਂ ਦਾ ਲੈਫਟੀਨੈਂਟ ਗਵਰਨਰ ਲਾਇਆ। ਪਹਿਲਾ ਪਾਰਟ ਕਿ ਨਵਾਂ ਉੱਥੇ ਇੱਕ ਲਾਅ ਲਿਆਂਦਾ ਵਿਚ ਜਿਹੜਾ ਕਿ ਬੀਫ ਦੀ ਕੰਜ਼ੰਪਸ਼ਨ ਗਊ ਮਾਤਾ ਦੇ ਉੱਤੇ ਮੁਕੰਮਲ ਉਹਨੂੰ ਖਾਣ ਤੇ ਪਾਬੰਦੀ ਔਰ ਉਹਨੂੰ ਉਹਨਾਂ ਨੇ ਆਰਡਰ ਕੱਢਿਆ ਐਨੀਮਲ ਪ੍ਰੀਜ਼ਰਵੇਸ਼ਨ। ਦੂਸਰਾ ਤੇ ਐਡਮਿਨਿਸਟ੍ਰੇਟਰ ਐਕਸਟਰਾਆਰਡੀਨਰੀ ਪਾਵਰਸ ਲਈਆਂ ਕਿ ਜਿਹੜੀ ਮਰਜ਼ੀ ਲੈਂਡ ਨੂੰ ਉਹ ਅਕਵਾਇਰ ਕਰ ਸਕਦੇ ਹਨ। ਫੈਬਰੂਰੀ ਦੇ ਵਿੱਚ ਉਹਨਾਂ ਨੇ ਇਹ ਆਰਡਰ ਕੱਢਿਆ ਮਟਨ ਐਂਡ ਚਿਕਨ ਵਰ ਰਿਮੂਵਡ ਫਰੋਮ ਸਕੂਲਸ ਮਿਡ ਡੇ ਮੀਲ ਮੈਨੂਸ। ਇਹ ਲਾ ਲਿਆਂਦਾ ਕਿ ਜਿਹਦੇ ਹੁਣ ਉਹਨਾਂ ਦੇ ਕੋਲ ਕੋਈ ਅਸੈਂਬਲੀ ਦੂਜੇ ਤਾਂ ਹੈ ਨਹੀਂ, ਚੋਣਾਂ ਸਿਰਫ ਪੰਚਾਇਤ ਦੀਆਂ ਹੁੰਦੀਆਂ ਨੇ, ਕਿ ਜਿਹਦੇ 2 ਤੋਂ ਜ਼ਿਆਦਾ ਬੱਚੇ ਹੋਣਗੇ ਉਹ ਪੰਚਾਇਤਾਂ ਦੀਆਂ ਚੋਣਾਂ ਨਹੀਂ ਲੜ ਸਕਦਾ। ਜ਼ਾਹਰ ਹੈ ਕਿ ਤੁਸੀਂ ਡੀ-ਫਰੈਂਚਾਈਜ਼ ਕਰ ਦਿੱਤਾ ਉਹਨਾਂ ਨੂੰ। ਜਦੋਂ ਅਸੀਂ ਇਸਲਾਮ ਦਾ ਫੈਲਾਅ ਨਾਰਥ ਵਿੱਚ ਦੇਖਦੇ ਹਾਂ, ਉਹਦੇ ਤਾਂ ਇਨਵੇਡਰਸ ਨਾਲ ਮਹਿਮੂਦ ਗਜ਼ਨਵੀ ਤੋਂ ਮੁਹੰਮਦ ਗੌਰੀ ਔਰ ਮੁਗਲਿਆ ਸਲਤਨਤ ਨਾਲ ਜੋੜ ਕੇ ਕਿਹਾ ਜਾਂਦਾ, ਪਰ ਜਿਹੜਾ ਦੂਸਰੇ ਪਾਸੇ ਕੇਰਲਾ ਦੇ ਵਿੱਚ ਇਸਲਾਮ ਆਇਆ ਉਹ ਜ਼ਾਹਰ ਹੈ ਅਰਬ ਦੇ ਵਪਾਰੀ ਲਿਆਏ, ਉੱਥੇ ਤਾਂ ਕੋਈ ਫੌਜਾਂ ਲੈ ਕੇ ਨਹੀਂ ਆਏ। ਜਿਹੜੀ ਗੱਲ ਚੁੱਭ ਰਹੀ ਹੈ ਹਿੰਦੂ ਤਵੀਆਂ ਨੂੰ, ਜੋ ਹਾਲ ਇਹਨਾਂ ਨੇ ਜੰਮੂ ਕਸ਼ਮੀਰ ਦਾ ਕੀਤਾ, ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਔਰ ਕਿਵੇਂ ਉੱਥੇ ਹੁਣ 3 ਡਰਟੀ ਡੀਜ਼ ਡੈਮੋਗ੍ਰਾਫੀ ਬਦਲ ਰਹੇ ਨੇ, ਉੱਥੇ ਰੀਡਿਸਟ੍ਰਿਕਟਿੰਗ ਕਰਕੇ ਮੈਜੋਰਟੀ ਲੈਣਾ ਚਾਹੁੰਦੇ ਨੇ, ਡੋਮਿਸਾਈਲ ਦੇ ਰਹੇ ਨੇ, ਗੈਰ ਕਸ਼ਮੀਰੀਆਂ ਨੂੰ ਉੱਥੇ ਵਸਾ ਰਹੇ ਨੇ। ਹਿੰਦੂ ਤਵੀਆਂ ਨੂੰ ਇਹ ਵੀ ਚੁੱਭਦਾ ਹੈ, ਹਾਲਾਂ ਉਹ ਕੋਈ ਪੋਲੀਟੀਕਲ ਲੋਕ ਨਹੀਂ, ਵਿਚਾਰੇ ਗਰੀਬ ਮਛੁਆਰੇ, ਉਹਨਾਂ ਨੂੰ ਇਹ ਲੱਗਦਾ ਵੀ ਇਹਨੂੰ ਵੀ ਅਸੀਂ ਕਿਵੇਂ ਹਿੰਦੂਤਵਾ ਦੇ ਝੰਡੇ ਥੱਲੇ ਲਿਆਈਏ, ਮੁਸਲਮਾਨਾਂ ਦੀ ਮੈਜੋਰਟੀ ਵੀ ਖਤਮ ਕਰੀਏ, ਇਹਨਾਂ ਨੂੰ ਭੁੱਖੇ ਵੀ ਮਾਰੀਏ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਤੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਅਗਸਤ 2019 ਨੂੰ ਭਾਰਤ ਦੀ ਇੱਕੋ ਇੱਕ ਮੁਸਲਮਾਨ ਮੈਜੋਰਟੀ ਸਟੇਟ ਜੰਮੂ ਕਸ਼ਮੀਰ ਦਾ ਬੇੜਾ ਗਰਕ ਕਰਨ ਤੋਂ ਬਾਅਦ ਮੋਦੀ ਸਰਕਾਰ ਹੁਣ ਇੱਕੋ ਇੱਕ ਮੁਸਲਮਾਨ ਮੈਜੋਰਟੀ ਯੂਨੀਅਨ ਟੈਰੀਟਰੀ ਲਕਸ਼ਦਵੀਪ ਵਿੱਚ ਜੰਮੂ ਕਸ਼ਮੀਰ ਵਾਲੀ ਜਿਹੜੀ ਕਹਾਣੀ ਹੈ ਉਹ ਦੁਹਰਾ ਰਹੀ ਹੈ। ਯਾਦ ਰਹੇ, ਲਕਸ਼ਦਵੀਪ ਵਿੱਚ 90% ਤੋਂ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦਵੀਪ ਜਾਂ ਦੀਪ ਜਾਂ ਆਈਲੈਂਡ, ਇਹ ਲਫ਼ਜ਼ ਜਿੱਥੇ 4 ਚੁਫੇਰੇ ਸਮੁੰਦਰ ਹੁੰਦਾ ਹੈ ਔਰ ਉਸ ਦੇ ਵਿੱਚ ਕਿਤੇ ਕੁਦਰਤੀ ਜਿਹੜਾ ਹੈ ਉਹ ਮਿੱਟੀ ਔਰ ਦੂਸਰੇ ਦੇ ਨਾਲ ਜਿਹੜਾ ਹੈ ਉਹ ਥਾਂ ਬਣ ਜਾਂਦੀ ਹੈ, ਉਸ ਨੂੰ ਉਸ ਦੇ ਲਈ ਇਹ ਲਫ਼ਜ਼ ਕਿਹਾ ਜਾਂਦਾ ਹੈ। ਵੈਸੇ ਹੁਣ ਤਾਂ ਪਹਿਲਾਂ ਤਾਂ ਇਹ ਦੀਪ ਜਾਂ ਆਈਲੈਂਡ ਨੈਚੁਰਲੀ ਮੰਨੇ ਜਾਂਦੇ ਸੀ, ਹੁਣ ਜਿਵੇਂ ਚਾਈਨਾ ਨੇ ਸਾਊਥ ਚਾਈਨਾ ਸੀ ਦੇ ਵਿੱਚ ਆਰਟੀਫਿਸ਼ੀਅਲ ਆਈਲੈਂਡ ਵੀ ਬਣਾਏ ਨੇ ਕਿ ਉਹਦੇ 'ਚ ਜਿਹੜੇ ਨੇ ਉਹ ਬਣਾਏ ਵੀ ਜਾ ਸਕਦੇ ਨੇ। ਔਰ ਇਹ ਕਿਉਂਕਿ ਸਮੁੰਦਰ ਦੇ ਰਹਿਮੋ ਕਰਮ ਤੇ ਹੁੰਦੇ ਨੇ, ਕਦੋਂ ਜਦੋਂ ਸਮੁੰਦਰ ਦਾ ਲੈਵਲ ਉੱਪਰ ਜਾਣਾ ਸ਼ੁਰੂ ਹੁੰਦਾ ਹੈ ਤੇ ਕਿਵੇਂ ਜਿਹੜੇ ਨੇ ਇਹ ਖਤਮ ਵੀ ਹੋ ਸਕਦੇ ਨੇ। ਇਸ ਲਈ ਜਿਹੜੇ ਸਮੁੰਦਰਾਂ ਦੇ ਵਿੱਚ ਬਹੁਤ ਸਾਰੇ ਆਈਲੈਂਡ ਬਣੇ ਹੋਏ ਨੇ ਉਹ ਅਨਇਨਹੈਬਿਟਡ ਹੁੰਦੇ ਨੇ, ਉਹਨਾਂ 'ਚ ਕੋਈ ਰਹਿੰਦਾ ਨਹੀਂ। ਸੋ ਕਈ ਵਾਰ ਜਿਹੜੇ ਕੁਛ ਨੇ, ਹੁਣ ਜਿਵੇਂ ਜੇ ਅਸੀਂ ਇੰਡੋਨੇਸ਼ੀਆ ਦੇ ਹਵਾਲੇ ਨਾਲ ਦੇਖੀਏ ਤੇ ਮੇਰਾ ਖਿਆਲ ਹੈ ਵੀ 18 ਤੋਂ 20 ਹਜ਼ਾਰ ਆਈਲੈਂਡ ਨੇ, ਉਹ ਤਾਂ ਸਾਰਾ ਮੁਲਕ ਹੀ ਉਸ ਦੇ ਉੱਤੇ ਖੜਾ ਹੈ। ਕਿੰਨੇ ਇਨਹੈਬਿਟਡ ਕਹਿੰਦੇ ਨੇ, ਜਿੱਥੇ ਲੋਕ ਵਸਣ, ਆਬਾਦੀ ਹੋ ਜਿਹੜੀ ਹੋਏਗੀ ਵੀ ਉਹਨਾਂ ਦੀ ਇੱਕ ਆਪਣੀ, ਕਿਉਂਕਿ ਜਦੋਂ ਤੋਂ ਵੀ ਸਦੀਆਂ ਤੋਂ ਰਹਿੰਦੇ ਨੇ, ਉਹਨਾਂ ਦਾ ਆਪਣਾ ਕਲਚਰ, ਆਪਣੀ ਤਹਿਜ਼ੀਬ, ਆਪਣੀ ਬੋਲੀ ਔਰ ਮੇਨਲੈਂਡ ਦੇ ਨਾਲ ਉਹ ਬਹੁਤ ਵਾਰ ਕਮਿਊਨੀਕੇਟ ਵੀ ਨਹੀਂ ਕਰਨਾ ਚਾਹੁੰਦੇ, ਉਹਨਾਂ ਤੋਂ ਖੌਫਜ਼ਦਾ ਵੀ ਹੁੰਦੇ ਨੇ, ਉਹਨਾਂ ਤੋਂ ਨਫ਼ਰਤ ਵੀ ਕਰਦੇ ਨੇ। ਔਰ ਅਸੀਂ ਅੰਡੇਮਾਨ ਨਿਕੋਬਾਰ ਜਿਹੜਾ ਹੈ ਉਹਨਾਂ ਦੀ ਗੱਲ ਕਰਦੇ ਹਾਂ, ਅਕਸਰ ਇਹ ਗੱਲ ਕਰਦੇ ਹਾਂ ਕਿ ਕਿਵੇਂ ਲੰਬਾ ਵਕਤ ਉਹਨਾਂ ਨੇ ਬ੍ਰਿਟਿਸ਼ਰਸ ਨੂੰ ਜਿਹੜਾ ਹੈ ਉਹ ਨੇੜੇ ਨਹੀਂ ਸੀ ਲੱਗਣ ਦਿੱਤਾ। ਲੇਕਿਨ ਅੱਜ ਜਿਸ ਟੌਪਿਕ ਦੀ ਅਸੀਂ ਗੱਲ ਕਰ ਰਹੇ ਹਾਂ ਔਰ ਸਾਡੇ ਕੁਝ ਵਿਊਅਰਸ ਨੇ ਵੀ ਲਿਖਿਆ ਸੀ ਵੀ ਇਸ ਤੇ ਅਸੀਂ ਗੱਲ ਕਰੀਏ, ਹੁਣ ਚਰਚਾ ਦਾ ਵੀ ਵਿਸ਼ਾ ਹੈ। ਔਰ ਇਸ ਬਾਰੇ ਜਦੋਂ ਅਸੀਂ ਲਕਸ਼ਦਵੀਪ ਕਹਿੰਦੇ ਹਾਂ, ਇਹ ਇੱਕ ਨਹੀਂ ਹੈ, ਇਹ ਆਲਮੋਸਟ 40 ਦੇ ਕਰੀਬ ਆਈਲੈਂਡ ਨੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਵੀ ਜਿਹਨੇ ਵੀ ਪਹਿਲਾਂ ਲੋਕੇਟ ਕੀਤੇ ਉਹਨੇ ਪਹਿਲਾਂ ਗਿਣਨੀ ਸ਼ੁਰੂ ਕੀਤੀ, 1 2 3 4, ਫਿਰ ਜਦੋਂ ਬਹੁਤ ਸਾਰੇ ਹੋਏ
ਤੇ ਜਿਵੇਂ ਅਸੀਂ ਕਹਿੰਦੇ ਹਾਂ ਕਿਸੇ ਗੱਲ ਬਾਰੇ ਕਿ ਜੀ ਇਸਦਾ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਜਦੋਂ ਪਬਲਿਕ ਹੁੰਦੀ ਹੈ, ਤੇ ਉਹਨੇ ਦਾ ਨਾਂ ਲਕਸ਼ਦਵੀਪ ਰੱਖਿਆ ਕਿ ਲੱਖਾਂ ਹੀ ਆਈਲੈਂਡ। ਹਾਲਾਂਕਿ ਇਹ 40 ਦੇ ਕਰੀਬ ਨੇ। ਜਿਹੜਾ ਛੋਟਾ ਜਿਹਾ ਲਕਸ਼ਦਵੀਪ ਸਮੂਹ ਵੀ ਕਹਿੰਦੇ ਨੇ ਉਹ ਇੱਕ ਐਮਲਗਮ ਹੈ। ਉਹਨਾਂ 'ਚ ਸਿਰਫ 10 ਜਿਹੜੇ ਨੇ ਉਹ ਇਨਹੈਬਿਟਡ ਨੇ, ਉਹਨਾਂ ਦੇ ਵਿੱਚ ਪੋਪੂਲੇਸ਼ਨ ਹੈ। ਔਰ ਇਹ ਜਿਹੜਾ ਲਕਸ਼ਦਵੀਪ ਸਮੂਹ ਹੈ ਇਹਦੇ ਵਿੱਚ ਕੁੱਲ ਆਬਾਦੀ 65 ਤੋਂ 70 ਹਜ਼ਾਰ ਹੈ, ਥੋੜਾ ਬਹੁਤ ਵੇਰੀ ਕਰਦਾ। ਔਰ ਇਹਨਾਂ 'ਚ ਜਿਹੜੇ ਬਹੁਤ ਸਾਰੇ ਨੇ ਇਸ ਵੇਲੇ ਆਫੀਸ਼ੀਅਲੀ ਇਹ ਯੂਨੀਅਨ ਟੈਰੀਟਰੀ ਹੈ ਇੰਡੀਆ ਦੀ। ਔਰ ਇੱਥੋਂ ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਇੱਕ ਮੈਂਬਰ ਪਾਰਲੀਮੈਂਟ ਵੀ ਜਿਹੜਾ ਚੁਣਿਆ ਜਾਂਦਾ ਹੈ। ਔਰ ਮੁਹੰਮਦ ਫੈਸਲ ਜਿਹੜੇ ਨੇ ਉੱਥੋਂ MP ਨੇ ਮੈਂਬਰ ਪਾਰਲੀਮੈਂਟ ਲਕਸ਼ਦਵੀਪ ਤੋਂ। ਔਰ ਇਸ 'ਚ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਇਹ ਜਿਹੜੇ ਇਸ ਦੀ 70,000 ਜੇ ਮੈਂ ਰਫਲੀ ਆਬਾਦੀ ਕਹਾਂ, ਉਹਦੇ 'ਚ ਆਲਮੋਸਟ 96% ਜਿਹੜੇ ਨੇ ਉਹ ਮੁਸਲਮਾਨ ਨੇ। ਔਰ ਉਹ ਮਲਿਆਲੀ ਮੁਸਲਮਾਨ ਨੇ। ਮਲਿਆਲੀ ਕੇਰਲਾ ਨਾਲ ਸੰਬੰਧਿਤ, ਕਿਉਂਕਿ ਉਹਨਾਂ ਦੀ ਮਲਿਆਲਮ ਲੈਂਗੁਏਜ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਇਸਲਾਮ ਦਾ ਫੈਲਾਅ ਨਾਰਥ ਵਿੱਚ ਦੇਖਦੇ ਹਾਂ, ਉਹਦੇ 'ਚ ਤਾਂ ਇਨਵੇਡਰਸ ਨਾਲ ਮਹਿਮੂਦ ਗਜ਼ਨਵੀ ਤੋਂ ਮੁਹੰਮਦ ਗੌਰੀ ਔਰ ਮੁਗਲਿਆ ਸਲਤਨਤ ਨਾਲ ਜੋੜ ਕੇ ਕਿਹਾ ਜਾਂਦਾ ਹੈ। ਪਰ ਜਿਹੜਾ ਦੂਸਰੇ ਪਾਸੇ ਕੇਰਲਾ ਦੇ ਵਿੱਚ ਇਸਲਾਮ ਆਇਆ, ਉਹ ਜ਼ਾਹਰ ਹੈ ਅਰਬ ਦੇ ਵਪਾਰੀ ਲਿਆਏ, ਉੱਥੇ ਤੋਂ ਕੋਈ ਫੌਜਾਂ ਲੈ ਕੇ ਨਹੀਂ ਆਏ। ਔਰ ਇਹ ਵੀ ਕਿਉਂਕਿ ਕੇਰਲਾ ਦੀ ਜ਼ਬਾਨ ਮਲਿਆਲੀ ਹੈ, ਤੇ ਇਹ ਵੀ ਜਿਹੜੇ ਨੇ ਮਲਿਆਲੀ ਸਪੀਕਿੰਗ ਨੇ, ਗਰੀਬ ਬਹੁਤ ਸਾਰੇ, ਕਿਉਂਕਿ ਆਈਲੈਂਡਸ ਦੇ ਵਿੱਚ ਤੁਸੀਂ ਡਿਪੈਂਡ ਸਮੁੰਦਰ ਤੇ ਹੀ ਕਰਦੇ ਹੋ, ਤੁਹਾਡਾ ਫੂਡ ਵੀ ਉਹੀ ਹੁੰਦਾ ਹੈ। ਮਛਿਆਰੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਮਛੁਆਰੇ, ਮੱਛੀਆਂ ਫੜਨ ਵਾਲੇ, ਫਿਸ਼ਰਮੈਨ, ਇਸ ਕਿਸਮ ਦਾ। ਪਰ ਉਹਨਾਂ ਦੀ ਇੱਕ ਆਪਣੀ ਬੜਾ ਖੂਬਸੂਰਤ। ਔਰ ਆਈਲੈਂਡਸ ਇਹ ਹੁੰਦਾ ਹੈ ਵੀ ਧਰਤੀ ਨੂੰ ਤਾਂ ਅਸੀਂ ਗੰਦਾ ਕਰ ਦਿੱਤਾ ਹੈ। ਇਹ ਸਭ ਤੋਂ ਗੰਦਾ ਜਿਹੜਾ ਜਾਨਵਰ ਹੈ ਇਸ ਧਰਤੀ ਤੋਂ ਬੰਦਾ ਹੀ ਹੈ। ਉਹਨੇ ਪੋਲਿਊਸ਼ਨ ਵੀ ਕੀਤੀ, ਜੰਗਲ ਵੀ ਕੱਟੇ, ਗੰਦ ਵੀ ਕਿਸ ਹੱਦ ਤੱਕ ਚਾਰ ਚਫੇਰੇ ਖਿਲਾਰਿਆ ਹੋਇਆ, ਜਿਹਦਾ ਨਤੀਜਾ ਅਸੀਂ ਦੇਖ ਰਹੇ ਹਾਂ। ਪਰ ਘੱਟੋ ਘੱਟ ਇਹ ਜਿਹੜੇ ਆਈਲੈਂਡ ਬਹੁਤ ਸਾਰੇ ਨੇ ਇਹ ਦੂਰ ਨੇ ਉਸ ਬੰਦੇ ਦੀ ਰੀਚ ਤੋਂ। ਥੋੜੇ ਬਹੁਤ ਟੂਰਿਜ਼ਮ ਦੇ ਨਾਲ ਜੁੜਿਆ ਹੋਇਆ। ਇੱਥੇ ਤਾਂ ਟੂਰਿਜ਼ਮ ਹੀ ਨਹੀਂ, ਕਿਉਂਕਿ ਪਰਮਿਟ ਸਿਸਟਮ ਕੀਤਾ ਹੋਇਆ ਇੰਡੀਆ ਨੇ, ਕੋਈ ਜਾ ਨਹੀਂ ਸਕਦਾ ਅਦਰਵਾਈਜ਼, ਕਿਉਂਕਿ ਸਟ੍ਰੈਟੇਜਿਕਲੀ ਬੜੇ ਇੰਪੋਰਟੈਂਟ ਨੇ। ਔਰ ਚਾਈਨਾ ਔਰ ਭਾਰਤ ਔਰ ਇੰਡੀਅਨ ਓਸ਼ਨ ਔਰ ਇਹਨਾਂ ਦੀ ਜਿਹੜੀ ਲੋਕੇਸ਼ਨ ਵੀ ਹੈ, ਇਹ 287 ਕਿਲੋਮੀਟਰ ਵੈਸਟ ਆਫ ਇੰਡੀਅਨ ਮੇਨਲੈਂਡ ਹੈ। ਔਰ ਭਾਰਤ ਦਾ ਪੂਰਾ ਇਹਦੇ ਤੇ ਕੰਟਰੋਲ ਹੈ। ਪਰ ਇੱਕ ਪੀਸਫੁਲ, ਜਿਹੜੇ ਲੋਕ ਜਾਂਦੇ ਵੀ ਨੇ, ਖੂਬਸੂਰਤ ਸਾਰਾ ਆਲਾ ਦੁਆਲਾ। ਲੇਕਿਨ ਜਿਹੜੀ ਗੱਲ ਚੁੱਭ ਰਹੀ ਹੈ ਹਿੰਦੂ ਤਵੀਆਂ ਨੂੰ, ਜੋ ਹਾਲ ਇਹਨਾਂ ਨੇ ਜੰਮੂ ਕਸ਼ਮੀਰ ਦਾ ਕੀਤਾ, ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਔਰ ਕਿਵੇਂ ਉੱਥੇ ਹੁਣ 3 ਡਰਟੀ ਡੀਜ਼, ਡੈਮੋਗ੍ਰਾਫੀ ਬਦਲ ਰਹੇ ਨੇ, ਉੱਥੇ ਰੀਡਿਸਟ੍ਰਿਕਟਿੰਗ ਕਰਕੇ ਮੈਜੋਰਟੀ ਲੈਣਾ ਚਾਹੁੰਦੇ ਨੇ, ਡੋਮਿਸਾਈਲ ਦੇ ਰਹੇ ਨੇ, ਗੈਰ ਕਸ਼ਮੀਰੀਆਂ ਨੂੰ ਉੱਥੇ ਵਸਾ ਰਹੇ ਨੇ। ਹੁਣ ਲਕਸ਼ਦਵੀਪ ਜਿਹੜਾ ਬਿਲਕੁਲ ਕਾਮ ਚੁੱਪਚਾਪ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਤੱਕ ਜਿਹੜਾ ਉਹ ਕਦੇ ਖਬਰਾਂ 'ਚ ਵੀ ਨਹੀਂ ਸੀ, ਮੈਨੂੰ ਵੀ ਨਹੀਂ ਸੀ ਪਤਾ ਕਿ ਭਾਈ ਉੱਥੋਂ ਦਾ ਜਿਹੜਾ ਇੱਕ MP ਹੈ, ਕਦੇ ਮੈਂ ਪਾਰਲੀਮੈਂਟ ਤਾਂ ਬੋਲਦੇ ਨਹੀਂ ਸੁਣਿਆ। ਇਹ ਮੈਨੂੰ ਪਤਾ ਸੀ ਵੀ ਰਿਪਰੈਜ਼ੈਂਟੇਸ਼ਨ ਹੈ ਯੂਨੀਅਨ ਟੈਰੀਟਰੀ ਹੈ, ਲੇਕਿਨ ਮੁਸਲਿਮ ਮੈਜੋਰਟੀ ਯੂਨੀਅਨ ਟੈਰੀਟਰੀ। ਹੁਣ ਹਿੰਦੂ ਤਵੀਆਂ ਨੂੰ ਇਹ ਵੀ ਚੁੱਭਦਾ ਹੈ, ਹਾਲਾਂ ਉਹ ਕੋਈ ਪੋਲੀਟੀਕਲ ਲੋਕ ਨਹੀਂ, ਵਿਚਾਰੇ ਗਰੀਬ ਮਛੁਆਰੇ, ਉਹਨਾਂ ਨੂੰ ਇਹ ਲੱਗਦਾ ਵੀ ਇਹਨੂੰ ਵੀ ਅਸੀਂ ਕਿਵੇਂ ਹਿੰਦੂਤਵਾ ਦੇ ਝੰਡੇ ਥੱਲੇ ਲਿਆਈਏ, ਮੁਸਲਮਾਨਾਂ ਦੀ ਮੈਜੋਰਟੀ ਵੀ ਖਤਮ ਕਰੀਏ, ਇਹਨਾਂ ਨੂੰ ਭੁੱਖੇ ਵੀ ਮਾਰੀਏ। ਔਰ ਇਸ ਗੱਲ ਨੂੰ ਲੈ ਕੇ ਇਹਨਾਂ ਨੇ ਜਿਹੜਾ 5 ਦਸੰਬਰ 20 ਹੁਣ ਕਿਉਂਕਿ ਜਿਹੜਾ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਨੂੰ ਗਵਰਨ ਕਰਦਾ ਹੈ ਲੈਫਟੀਨੈਂਟ ਗਵਰਨਰ, ਔਰ ਉਹ ਅਪਾਇੰਟ ਕਰਦੀ ਹੈ ਸੈਂਟਰ ਗਵਰਨਮੈਂਟ। ਹੁਣ ਤੱਕ ਲਕਸ਼ਦਵੀਪ 'ਚ ਪਿਛਲੇ 60-70 ਸਾਲ 'ਚ ਜਿਹੜੇ ਉੱਥੇ ਲੈਫਟੀਨੈਂਟ ਗਵਰਨਰ ਸੀ ਉਹ ਸਾਰੇ ਰਿਟਾਇਰ ਬਿਊਰੋਕਰੈਟ ਸੀ, ਜਿਹੜੇ ਵੱਡੇ ਬਿਊਰੋਕਰੇਸੀ 'ਚੋਂ ਰਿਟਾਇਰ ਹੁੰਦੇ ਨੇ, IAS ਔਰ IFS ਔਰ ਦੂਸਰੇ ਤੀਸਰੇ। ਹੁਣ ਅਚਾਨਕ ਦਸੰਬਰ 2020 'ਚ ਪ੍ਰਫੁੱਲਾ ਪਟੇਲ ਨਾਂ ਦਾ ਹਿੰਦੂ ਤਵੀ, ਜਿਹੜਾ ਮੋਦੀ ਦਾ ਸਾਥੀ ਸੀ 2002 'ਚ ਇਸਲਾਮ ਦੀ ਉੱਥੇ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਵੇਲੇ, ਔਰ ਪੂਰੀ ਤਰ੍ਹਾਂ ਜਿਹੜਾ RSS ਦੇ ਨਾਲ ਜੁੜਿਆ ਹੋਇਆ ਬੰਦਾ, ਇਹਨੂੰ ਉਹਨਾਂ ਨੇ ਉੱਥੋਂ ਦਾ ਲੈਫਟੀਨੈਂਟ ਗਵਰਨਰ ਲਾਇਆ। ਔਰ ਉਹਨੇ 5 ਦਸੰਬਰ 2020 ਤੋਂ ਉਹੀ ਆਪਦਾ ਵੀ ਅਫਸਰ ਢੂੰਡੋ, ਦੁਨੀਆ ਦਾ ਧਿਆਨ ਲੱਗਾ ਹੋਇਆ ਹੈ ਕਰੋਨਾ ਨਾਲ ਕਿਵੇਂ ਕਰਨਾ ਹੈ, ਕੀ ਹੋਣਾ ਹੈ, ਤੇ ਇਹਨੇ ਜਾਂਦਿਆਂ ਕੀ ਕੀਤਾ ਹੈ। ਹੁਣ ਕਿਉਂਕਿ ਉੱਥੇ ਕੋਈ ਉਹਨਾਂ ਦੀ ਕੋਈ ਨਾ ਸਟੇਟ ਅਸੈਂਬਲੀ ਹੁੰਦੀ ਹੈ, ਯੂਨੀਅਨ ਟੈਰੀਟਰੀ ਦਾ ਤਾਂ ਉਹਨਾਂ ਕੋਲ ਕੁਝ ਨਹੀਂ ਹੈ, ਪੰਚਾਇਤੀ ਸਿਸਟਮ ਹੈ, 65-70 ਹਜ਼ਾਰ ਆਬਾਦੀ 'ਚ ਪੰਚਾਇਤਾਂ ਨੇ, ਔਰ ਬਾਕੀ ਉਹਨਾਂ ਦੇ ਕੋਲ ਜਿਹੜੀ ਪਾਵਰ ਹੈ ਉਹ ਲੈਫਟੀਨੈਂਟ ਗਵਰਨਰ ਦੇ ਕੋਲ ਹੈ। ਹੁਣ ਲੈਫਟੀਨੈਂਟ ਗਵਰਨਰ ਨੇ ਉੱਥੇ ਜਿਹੜੇ ਇਸ ਪੀਰੀਅਡ 'ਚ ਜਿਹੜੇ ਜਾ ਕੇ ਡਿਸੀਜਨ ਲਏ, ਇਹਨਾਂ 6 ਮਹੀਨਿਆਂ ਦੇ ਵਿੱਚ ਉਹਨੇ ਸਾਰੇ ਪਾਸੇ ਹਿਲਾ ਕੇ ਰੱਖ ਦਿੱਤਾ ਹੈ। ਜਿਹੜੇ ਵਿਚਾਰੇ ਉਹ ਗਰੀਬ
ਮਛੁਆਰੇ ਨੇ ਉਹ ਵੀ ਬਾਹਰ ਨਿਕਲ ਆਏ ਨੇ, ਪ੍ਰੋਟੈਸਟ ਵੀ ਕਰ ਰਹੇ ਨੇ। ਪਰ ਉਹ ਫੈਸਲੇ ਨੇ ਹੁਣ 96% ਮੁਸਲਮਾਨ ਕੇਰਲਾ ਦੇ ਵਿੱਚ ਤਾਂ ਈਵਨ ਹਿੰਦੂ ਔਰ ਈਸਾਈ ਵੀ ਬੀਫ ਖਾਂਦੇ ਨੇ, ਗਾਂ ਖਾਂਦੇ ਨੇ। ਹੁਣ ਇਹਨਾਂ ਨੇ ਕੀ ਕੀਤਾ ਹੈ, ਪਹਿਲਾ ਪਾੜ ਕੇ ਨਵਾਂ ਉੱਥੇ ਇੱਕ ਲਾਅ ਲਿਆਂਦਾ ਵਿੱਚ ਜਿਹੜਾ ਕਿ ਬੀਫ ਦੀ ਕੰਜ਼ੰਪਸ਼ਨ ਗਊ ਮਾਤਾ ਦੇ ਉੱਤੇ ਮੁਕੰਮਲ ਉਹਨੂੰ ਖਾਣ ਤੇ ਪਾਬੰਦੀ, ਔਰ ਉਹਨੂੰ ਉਹਨਾਂ ਨੇ ਆਰਡਰ ਕੱਢਿਆ ਐਨੀਮਲ ਪ੍ਰੀਜ਼ਰਵੇਸ਼ਨ ਕਿ ਜੀ ਅਸੀਂ ਜਿਹੜਾ ਉਹ ਇਹਨਾਂ ਨੂੰ ਐਨੀਮਲਸ ਨੂੰ ਪ੍ਰੋਟੈਕਟ ਕਰਨਾ ਚਾਹੋ। ਹੁਣ 96% ਮੁਸਲਮਾਨ ਪਾਪੂਲੇਸ਼ਨ ਜਿਨ੍ਹਾਂ ਦੀ ਔਰ ਡਾਈਟ ਦਾ ਇੱਕ ਹਿੱਸਾ ਹੈ। ਹੁਣ ਹਾਲ ਤਾਂ ਇਹ ਹੋਇਆ ਹੈ, ਔਰ ਅੱਜ ਕਿਸੇ ਸੋਸ਼ਲ ਮੀਡੀਆ ਤੇ ਸੀ ਕਿ ਵੀ ਇੱਕ ਗਾਂ ਜਿਹੜੀ ਕਿਸੇ ਹੋਰ ਥਾਂ ਤੇ ਬੈਠੀ ਹੈ ਤੇ ਉਹ ਕਹਿੰਦੀ ਆ ਵੀ ਮੈਨੂੰ ਤਾਂ ਹੁਣ ਮੋਦੀ ਨੇ ਔਰ RSS ਨੇ ਜਿਹੜਾ ਮਾਤਾ ਡਿਕਲੇਅਰ ਕਰ ਦਿੱਤਾ ਹੈ, ਤੇ ਮੈਂ ਉਹ ਗਧੇ ਨੂੰ ਕਹਿ ਰਹੀ ਹੈ ਕਿ ਮੈਂ ਦਿੱਲੀ ਚੱਲੀ ਆ, ਹੁਣ ਮੇਰਾ ਜੀ ਕਰਦਾ ਵੀ ਮੈਂ ਉੱਥੇ ਹੀ ਜਿਹੜਾ ਰਵਾਂ। ਤੇ ਉਹਨੇ ਗਧੇ ਨੇ ਅੱਗੋਂ ਉਹਨੂੰ ਕਿਹਾ, ਉਹਨੇ ਕਿਹਾ ਚੱਲ ਤੂੰ ਚੱਲੀ ਹੈ, ਚੰਗੀ ਗੱਲ ਹੈ, ਪਰ ਮੇਰਾ ਵੱਡਾ ਭਰਾ ਉੱਥੇ ਪ੍ਰਧਾਨ ਮੰਤਰੀ ਵੀ ਹੈ, ਤੇ ਜੇ ਕਦੇ ਕੋਈ ਵੇੜੇ ਕਵੇੜੇ ਲੋੜ ਪਏ ਤੇ ਮੇਰਾ ਨਾਂ ਲੈ ਦੇ। ਹੁਣ ਗੱਲ ਤਾਂ ਇਹ ਹੈ ਵੀ ਜੇ ਇਹਨਾਂ ਗਧਿਆਂ ਨੇ ਫੈਸਲਾ ਹੀ ਇਹ ਕੀਤਾ ਹੋਇਆ ਕਿ ਬਈ ਗਊ ਮਾਤਾ ਦੇ ਨਾਲ ਹੀ ਸਾਰਾ ਦੇਸ਼ ਡੁਬੋਣਾ, ਤੇ ਇਹ ਕੰਮ ਪ੍ਰਫੁੱਲਾ ਪਟੇਲ ਨੇ ਉੱਥੇ ਜਾ ਕੇ ਕੀਤਾ। ਦੂਸਰਾ ਤੇ ਐਡਮਿਨਿਸਟ੍ਰੇਟਰ ਐਕਸਟਰਾਆਰਡੀਨਰੀ ਪਾਵਰਸ ਲਈਆਂ ਕਿ ਜਿਹੜੀ ਮਰਜ਼ੀ ਲੈਂਡ ਨੂੰ ਉਹ ਅਕਵਾਇਰ ਕਰ ਸਕਦੇ ਨੇ, ਔਰ ਉਹਦੇ ਥੱਲੇ ਉਹਨਾਂ ਨੇ ਕੀਤਾ ਕਿ ਜਿਹੜੇ ਵਿਚਾਰੇ ਗਰੀਬ ਮਛੁਆਰਿਆਂ ਦੇ ਘਰ ਬਣੇ ਹੋਏ ਸੀ ਉਹ ਜਾ ਕੇ ਢਾਹ ਦਿੱਤੇ। ਉਹਨਾਂ ਨੇ ਕਿਹਾ ਜੀ ਅਸੀਂ, ਕਿਉਂਕਿ ਉੱਥੇ ਵੀ ਇਹਨਾਂ ਨੇ ਟੂਰਿਜ਼ਮ ਦੇ ਨਾਂ ਥੱਲੇ ਅੰਬਾਨੀ ਅਡਾਨੀ ਜਿਵੇਂ ਉਹ ਕਸ਼ਮੀਰ 'ਚ ਵੱਡੀਆਂ ਵੱਡੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਹਵਾਲੇ ਕਰਵਾ, ਇਹੀ ਕੰਮ ਉੱਥੇ ਕਰਨ ਜਾ ਰਹੇ ਨੇ। ਫਿਰ ਫੈਬਰੂਰੀ ਦੇ ਵਿੱਚ ਉਹਨਾਂ ਨੇ ਇਹ ਆਰਡਰ ਕੱਢਿਆ, ਮਟਨ ਐਂਡ ਚਿਕਨ ਵਰ ਰਿਮੂਵਡ ਫਰੋਮ ਸਕੂਲਸ ਮਿਡ ਡੇ ਮੀਲ ਮੈਨੂਸ। ਹੁਣ ਜਿਹੜਾ ਮਿਡ ਡੇ ਮੀਲ ਸਕੀਮ ਹੈ ਬੱਚਿਆਂ ਨੂੰ ਕਿ ਭਾਈ ਮਾਸ ਔਰ ਦੂਜਾ ਨਹੀਂ, ਉਹ ਸਮੁੰਦਰੀ ਬੱਚੇ ਨੇ ਉੱਥੋਂ ਹੀ ਰਹਿਣ ਵਾਲੇ ਸੀ ਫੂਡ ਦੇ ਵਿੱਚ ਕਿਹੜੀਆਂ ਵੈਜੀਟੇਬਲਸ ਨੇ, ਲੇਕਿਨ ਇਹ ਮਤਲਬ ਇਹ ਹੈ ਵੀ ਤੁਸੀਂ ਉਹਨਾਂ ਨੂੰ ਅਲਟੀਮੇਟਲੀ ਹਿੰਦੂ ਬਣਾਉਣਾ, ਉਹ ਤੁਸੀਂ ਸਾਰਾ ਉਹਨਾਂ ਤੋਂ ਖੋਹ ਰਹੇ ਹੋ। ਫਿਰ 3 resorts were given liquor licenses reversing a 42-year-old liquor ban on the island। 42 ਸਾਲਾਂ ਤੋਂ ਆਈਲੈਂਡ ਦੇ ਉੱਤੇ ਲਿਕਰ ਤੇ ਬੈਨ ਹੈ, ਕੋਈ ਸ਼ਰਾਬ ਵੇਚ ਨਹੀਂ ਸਕਦਾ। ਇਹਨੇ ਜਾ ਕੇ ਹੁਣ ਤੁਸੀਂ ਹਿੰਦੂ ਤਵੀਆਂ ਦਾ ਦੇਖੋ ਔਰ ਇਹਨੂੰ ਪੰਜਾਬ 'ਚ ਦੇਖੋ, ਇਹਨਾਂ ਨੇ ਕਲਚਰਲੀ ਸਾਨੂੰ ਕਿਵੇਂ ਡਿਸਟਰੋਏ ਕੀਤਾ ਹੈ, ਸ਼ਰਾਬਾਂ ਦੇ ਠੇਕੇ ਖੋਲ ਕੇ, ਡਰੱਗਸ ਲਿਆ ਕੇ, ਕਿ ਇੱਕ ਮੁਸਲਮਾਨ 100% ਆਲਮੋਸਟ ਮੈਜੋਰਿਟੀ ਸਟੇਟ 'ਚ ਤੁਸੀਂ ਉਹਨਾਂ ਦੀ ਜਿਹੜੀ ਖੁਰਾਕ ਬੀਫ ਹੈ ਉਹਨਾਂ ਤੋਂ ਖੋਹ ਰਹੇ ਹੋ ਤੇ ਸ਼ਰਾਬ ਦੇ ਠੇਕੇ ਤੁਸੀਂ ਖੋਲ ਰਹੇ ਹੋ। ਔਰ ਆਪ ਤੁਸੀਂ ਉਸ ਸਟੇਟ ਤੋਂ ਆਏ ਹੋ ਗੁਜਰਾਤ, ਜਿੱਥੇ ਕਿ ਟੋਟਲ ਡਰਾਈ ਸਟੇਟ ਹੈ। ਸੋ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਕਿ ਡਿਸਟਰਕਸ਼ਨ ਦਾ। ਫਿਰ ਇਹ ਪ੍ਰਪੋਜ਼ਡ ਲਾਅ ਵਿਲ ਪ੍ਰੀਵੈਂਟ ਦੋਜ਼ ਹੈਵਿੰਗ ਮੋਰ ਦੈਨ 2 children ਫਰੋਮ ਕੰਟੈਸਟਿੰਗ ਲੋਕਲ ਬਾਡੀ ਇਲੈਕਸ਼ਨ। ਇਹ ਲਾਅ ਲਿਆਂਦਾ ਕਿ ਜਿਹਦੇ ਹੁਣ ਉਹਨਾਂ ਦੇ ਕੋਲ ਕੋਈ ਅਸੈਂਬਲੀ ਦੂਜੇ ਤਾਂ ਹੈ ਨਹੀਂ, ਚੋਣਾਂ ਸਿਰਫ ਪੰਚਾਇਤ ਦੀਆਂ ਹੁੰਦੀਆਂ ਨੇ, ਕਿ ਜਿਹਦੇ 2 ਤੋਂ ਜ਼ਿਆਦਾ ਬੱਚੇ ਹੋਣਗੇ ਉਹ ਪੰਚਾਇਤਾਂ ਦੀਆਂ ਚੋਣਾਂ ਨਹੀਂ ਲੜ ਸਕਦਾ। ਜ਼ਾਹਰ ਹੈ ਕਿ ਤੁਸੀਂ ਡੀ-ਫਰੈਂਚਾਈਜ਼ ਕਰ ਦਿੱਤਾ ਉਹਨਾਂ ਨੂੰ। ਔਰ ਇਹ ਅਲਟੀਮੇਟਲੀ ਇਹਨਾਂ ਦੀ ਖੇਡ ਕੀ ਹੈ, ਇਹ ਤਾਂ ਟਰਾਇਲ ਬੈਲੂਨ ਨੇ ਜਿਹੜੇ ਉਹਨਾਂ ਨੇ ਮੁਸਲਿਮ ਸਟੇਟਾਂ 'ਚ। ਇਹ ਪ੍ਰਪੋਜ਼ਡ ਗੁੰਡਾ ਐਕਟ ਕੈਨ ਕੀਪ ਪੀਪਲ ਇਨ ਜੇਲ ਵਿਦਾਊਟ ਟਰਾਇਲ ਈਵਨ ਵੈਨ ਇਫ ਨੋ ਕ੍ਰਾਈਮ ਹੈਜ਼ ਬਿਨ ਕਮਿਟਡ। ਕਿ ਭਾਈ ਜਿਹਨੂੰ ਮਰਜ਼ੀ ਚੁੱਕੋ, ਇੱਕ ਲਾ ਗੁੰਡਾ ਐਕਟ ਉਹਨੂੰ ਲੋਕ ਕਹਿੰਦੇ ਨੇ ਕਿ ਵੀ ਇਹ ਬਣਾ ਦਿੱਤਾ ਹੈ, ਜਿਹਨੂੰ ਮਰਜ਼ੀ ਚੁੱਕ ਕੇ 1 ਸਾਲ ਘਰਦਿਆਂ ਤੱਕ ਪਹੁੰਚ ਵੀ ਨਹੀਂ ਹੋਏਗੀ ਔਰ ਦੱਸਿਆ ਵੀ ਨਹੀਂ ਜਾਏਗਾ, ਕੋਈ ਚਾਰਜ ਵੀ ਨਹੀਂ ਹੋਏਗਾ। ਔਰ ਇਹ ਜਿਹੜਾ ਨਾਲ ਦੀ ਨਾਲ ਉਹਨਾਂ ਨੇ ਮਈ 21 ਤੱਕ ਔਨ May 21 ਡੇਅਰੀ ਫਾਰਮਸ ਰਨ ਬਾਈ ਲੋਕਲ ਗਵਰਨਮੈਂਟ ਵਰ ਆਰਡਰਡ ਸ਼ਟ, ਆਲ ਐਨੀਮਲਸ ਆਰ ਟੂ ਬੀ ਆਕਸ਼ਨਡ ਬਾਈ 31 May। ਕਿ ਜਿਹੜੀ ਉਹਨਾਂ ਦੀ ਇੱਕੋ ਇੱਕ ਰੁਜ਼ਗਾਰ ਦਾ ਸਾਧਨ ਹੈ ਉਹ ਵੀ ਉਹਨਾਂ ਨੇ ਸਾਰੇ, ਜਿਵੇਂ ਯੂਪੀ ਦੇ ਵਿੱਚ ਗੁੰਡੇ ਆਦਿੱਤਿਆਨਾਥ ਨੇ ਸਾਰੀ ਇਹ ਇੰਡਸਟਰੀ ਨੂੰ ਹੀ ਜਿਹੜਾ ਖਤਮ ਕਰਤਾ, ਕਿਉਂਕਿ ਮੁਸਲਮਾਨਾਂ ਦਾ ਇਹੀ ਰੋਟੀ ਰੋਜ਼ੀ ਸੀ। ਹੁਣ ਇਹ ਜਿਹੜੇ ਨੇ ਇਸ ਦੇ ਉੱਤੇ ਚਰਚਾ ਵੀ ਹੋ ਰਹੀ ਹੈ ਔਰ ਥੋੜਾ ਬਹੁਤ ਰੌਲਾ ਵੀ ਹੈ ਆਪੋਜੀਸ਼ਨ ਦਾ, ਪਰ ਇਹ ਹੈ ਆਪ ਦਾ ਮੈਂ ਅਫਸਰ ਕਿ ਭਾਈ ਇਹ ਕੀ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ। ਔਰ ਇਸ ਦੇ ਉੱਤੇ ਈਵਨ ਜਿਹੜਾ ਇਹਨਾਂ ਦਾ ਨੈਸ਼ਨਲ ਥੋੜਾ ਬਹੁਤ ਨਿਊਟਰਲ ਮੀਡੀਆ, ਉਹਨਾਂ ਦੀ ਇਹ ਖਬਰ ਹੀ ਸੀ ਕਿ ਆਫਟਰ ਕਸ਼ਮੀਰ Delhi sets sights on another Muslim majority region। ਕਿ ਹਰ ਇੱਕ ਨੂੰ ਪਤਾ ਹੈ ਕਿ ਭਾਈ ਇਹ ਮੁਸਲਿਮ ਮੈਜੋਰਿਟੀ ਲਕਸ਼ਦਵੀਪ ਜਿਹੜੇ 10 ਦਵੀਪ ਨੇ ਉਹਨਾਂ ਨੂੰ ਕਿਵੇਂ ਡਿਸਟਰੋਏ ਕਰਨ ਦੀ ਲਾਈਨ ਹੈ। ਔਰ ਮੋਦੀ ਦਾ ਰਾਈਟ ਹੈਂਡ ਪ੍ਰਫੁੱਲਾ ਜਿਹੜਾ ਉਸ ਨੂੰ ਉੱਥੇ ਪ੍ਰਫੁੱਲਾ ਪਟੇਲ ਉਹਨੂੰ ਭੇਜਿਆ ਔਰ ਉਹ ਇਸ ਕੋਵਿਡ ਦੇ ਚੱਲਦੇ ਆ। ਔਰ ਇੱਕ ਇਹਦੇ 'ਚ ਹੋਰ ਵੀ ਸੀ ਕਿ ਉੱਥੇ ਕੋਈ ਵੀ ਕੋਵਿਡ ਦਾ ਕੇਸ ਨਹੀਂ ਸੀ ਜਦੋਂ ਇਹ ਗਿਆ, ਕਿਉਂਕਿ ਪਾਬੰਦੀ ਜਿਹੜਾ ਵੀ ਆਉਂਦਾ ਸੀ
ਉੱਥੇ ਉਹਨੂੰ ਕੁਆਰੰਟੀਨ 'ਚ ਰਹਿਣਾ ਪੈਂਦਾ ਸੀ। ਇਹਨੇ ਜਾ ਕੇ ਸਾਰਾ ਖਤਮ ਕਰਤਾ ਹੈ ਔਰ ਇਸ ਵੇਲੇ 9000 ਦੇ ਕਰੀਬ ਕਰੋਨਾ ਪੋਜ਼ਿਟਿਵ ਕੇਸ ਨੇ। ਸੋ ਮਤਲਬ ਇਹ ਹੈ ਵੀ ਕੁਝ ਕਰੋਨਾ ਨਾਲ ਮਾਰ ਦਿਓ, ਡੀਫਰੈਂਚਾਈਜ਼ ਕਰ ਦਿਓ, 2 ਤੋਂ ਜ਼ਿਆਦਾ ਬੱਚੇ ਨਹੀਂ, ਖਾਣ ਦੀ ਡਾਈਟ ਖੋਹ ਲਓ ਤੇ ਅਲਟੀਮੇਟਲੀ ਉਹਨਾਂ ਦੇ ਕੋਲ ਕੋਈ ਚੋਇਸ ਨਾ ਹੋਏ, ਜਾਂ ਤਾਂ ਸਮੁੰਦਰ 'ਚ ਛਾਲ ਮਾਰ ਦੇਣ ਜਾਂ ਭਾਰਤ ਮਾਤਾ ਕੀ ਜੈ ਕਰਕੇ ਗਊ ਮਾਤਾ ਦੀ ਪੂਜਾ ਕਰਨ ਲੱਗ ਜਾਣ ਤੇ ਗਊ ਦਾ ਗੋਹਾ ਖਾਣ ਲੱਗ ਜਾਣ ਤੇ ਉਹਦਾ ਮੂਤ ਪੀਣ ਲੱਗ ਜਾਣ, ਜਿਹੜੀ ਇਹਨਾਂ ਦੀ ਹਿੰਦੂ ਤਵੀ ਤਹਿਜ਼ੀਬ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।